मेन ਅਸੀਂ ਆਪਣੇ ਪਹਿਲੇ ਪੜਾਅ ਦੀ ਤਰਫ ਜਿਹੜਾ ਹੈ ਨਾ ਉਹ ਲੋਕੇਸ਼ਨ ਦੇਖ ਰਹੇ ਆ ਤੇ ਪੌਦੇ ਲਗਾਉਣ ਦਾ ਸ਼ਜਰਕਾਰੀ ਦਾ ਬਕਾਇਦਾ ਆਗਾਜ਼ ਅਸੀਂ ਕਰਨ ਲੱਗੇ ਆ। ਕੁਝ ਪੌਦੇ ਸਾਡੀ ਗੱਡੀ ਨੇ, ਕੁਝ ਪੌਦੇ ਤੁਸੀਂ ਦੇਖੋਗੇ ਔਰ ਰਿਕਸ਼ੇ ਦੇ ਵਿੱਚ ਸਾਡੇ ਹੈ ਨੇ ਉਹ ਥੋੜੇ ਪੌਦੇ ਅਡਲਟ ਸਨ, ਬੜੇ ਦਰਖਤ ਬਣਨ ਵਾਲੇ ਨੇ ਤੇ ਉਹਨਾਂ ਤੋਂ ਅਸੀਂ ਆਗਾਜ਼ ਕਰਾਂਗੇ। ਗਮਲੇ ਕਿਉਂਕਿ ਛੋਟੇ ਪੈ ਗਏ ਸਨ, ਕੋਸ਼ਿਸ਼ ਕਰਾਂਗੇ ਉਹਦੇ ਵਿੱਚੋਂ ਪੌਦੇ ਕੱਢ ਕੇ ਤੇ ਉਹ ਜਗ੍ਹਾ ਇੱਕ ਡਿਸਾਈਡ ਕਰ ਰਹੇ ਨੇ। ਮੁਦੱਸਰ ਭਾਈ ਆ ਜੋ ਤੁਹਾਨੂੰ ਲੈ ਕੇ ਚੱਲਨੇ ਆ ਤੇ ਮੁਦੱਸਰ ਭਾਈ ਜਗ੍ਹਾ ਦੇਖ ਲਈਏ ਕੋਈ ਅਸੀਂ ਪੌਦਿਆਂ ਵਾਸਤੇ। ਭਾਈਜਾਨ ਜਗ੍ਹਾ ਦੇਖੀ ਹੋਈ ਹੈ ਪੌਦਿਆਂ ਵਾਸਤੇ। ਅਸਲ ਗੱਲ ਇਹ ਵੇ ਕਿ ਪੌਦੇ ਸੀ ਉੱਥੇ ਲਾਣੇ ਜਿੱਥੇ ਕੋਈ ਬੰਦਾ ਸਾਂਭ ਵੀ ਸਕੇ। ਠੀਕ ਹੈ, ਐਵੇਂ ਲਾ ਕੇ ਟੁਰ ਨਹੀਂ ਜਾਣਾ ਹੈ। ਇਸ ਤੋਂ ਮੈਂ ਹਰ ਬੰਦੇ ਨਾਲ ਗੱਲ ਕਰਨਾ ਬੇਮਾਲ ਕੇ ਪੌਦੇ ਨਹੀਂ ਲਾਣੇ। ਹਾਂ, ਹਰ ਬੰਦੇ ਨਾਲ ਗੱਲ ਕਰਨਾ ਪੈਨੂੰ ਕਹਿਣਾ ਭਾਈ ਅਸੀਂ ਤੁਹਾਡੀ ਦੁਕਾਨ ਦੇ ਕੇ ਪੌਦਾ ਲਾ ਦਿੰਨੇ ਆ, ਠੀਕ ਹੈ, ਸਾਂਭ ਇਹਨਾਂ ਤੁਸੀਂ ਕਰਨੀ ਜੀ ਕਰਨੀ ਹੈ। ਲਓ ਜੀ ਇਸੇ ਮੈਸੇਜ ਦੇ ਨਾਲ ਹੀ ਪੌਦੇ ਲਾਓ ਤੇ ਸਾਂਭ ਵੀ ਨਾਲ ਲੈ ਕੇ ਆਓ। ਕੱਲੇ ਨਹੀਂ ਪੌਦੇ ਲਾ ਕੇ ਤੇ ਉਹਨੂੰ ਬਸ ਕੰਡ ਕਰ ਦੇਣੀ ਹੈ, ਕਿਉਂਕਿ ਸਾਈਆਂ ਤੋਂ ਬਗੈਰ ਜਿਹੜੇ ਨਾ ਸਿਆਣੇ ਕਹਿੰਦੇ ਵੀ ਕੱਲਾ ਰੁੱਖ ਵੀ ਹੋਵੇ ਤਾਂ ਸੁੱਕ ਜਾਂਦਾ ਹੈ। ਇਹ ਰੁੱਖ ਸ਼ਜਰ ਨੂੰ ਪੌਦੇ ਨੂੰ ਹੀ ਕਹਿੰਦੇ ਨੇ ਤੇ ਅਸੀਂ ਇੱਥੋਂ ਆਗਾਜ਼ ਕਰਨ ਲੱਗੇ ਹਾਂ ਅੱਜ ਤੇ ਇਨਸ਼ਾਅੱਲਾ ਕੋਸ਼ਿਸ਼ ਕਰਨੇ ਆ ਵੀ ਅਸੀਂ ਜਿਹੜਾ ਹੈ ਨਾ ਉਹ ਇਹਦੇ ਤੇ ਭਰਪੂਰ ਤਰੀਕੇ ਨਾਲ ਕੰਮ ਕਰ ਸਕੀਏ। ਇਹ ਜਗ੍ਹਾ ਅਸੀਂ ਦੇਖ ਲਈ ਹੈ ਤਾਂ ਤੁਸੀਂ ਨਜ਼ਰ ਆ ਰਹੀ ਹੋਏਗੀ। ਇੱਥੇ ਅਸੀਂ ਪੌਦੇ ਦੋ ਲਗਾਵਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਨਾ ਪ੍ਰੋਪਰ ਦੇਖਭਾਲ ਵੀ ਹੋ ਸਕੇ। ਬਾਕੀ ਫਿਰ ਅੱਗੇ ਅੱਗੇ ਤੁਹਾਨੂੰ ਲੈ ਕੇ ਜਾਣੇ ਵਿਖਾਣੇ ਜਿੱਥੇ ਜਿੱਥੇ ਲੋਕੇਸ਼ਨ ਨਜ਼ਰ ਆਏਗੀ ਇਨਸ਼ਾਅੱਲਾ ਪੌਦੇ ਲਗਾਵਾਂਗੇ। जी मुदस्सिर भाई अलहमदुलिल्लाह ਅਸੀਂ ਸ਼ਜਰਕਾਰੀ ਮੁਹਿੰਮ ਦਾ ਆਗਾਜ਼ ਜਿਹੜਾ ਹੈ ਨਾ ਉਹ ਪਹਿਲੇ ਪੌਦੇ ਤੋਂ ਕਰ ਦਿੱਤਾ। ਪਹਿਲਾ ਪੌਦਾ ਅਸੀਂ ਲਾਵਾਂਗੇ ਜੀ ਫਲਦਾਰ ਪੌਦਾ ਹੈ ਲੈਮਨ ਦਾ, ਲਿਮੂ ਦਾ। ਚਾਈਨੀਜ਼ ਲੈਮਨ ਜੋ ਮੋਟੇ ਲਿਮੂ, ਚਾਈਨੀਜ਼ ਲੈਮਨ ਜਿਹੜੇ ਮੋਟੇ ਮੋਟੇ ਅੱਜ ਕੱਲ ਤੁਸੀਂ ਬਾਜ਼ਾਰ 'ਚ ਵੇਖੇ ਹੋਣਗੇ। ਲਾ ਅਸੀਂ ਪਬਲਿਕ ਜਗ੍ਹਾ ਤੇ ਲੱਗੇ ਆ ਤੇ ਇਨਸ਼ਾਅੱਲਾ ਸਾਡੀ ਖੁਆਇਸ਼ਾਤ ਵੀ ਨੇਕ ਨੇ, ਦੁਆਵਾਂ ਵੀ ਨੇਕ ਨੇ। ਇਨਸ਼ਾਅੱਲਾ ਇਹਨੂੰ ਫਲ ਵੀ ਲੱਗੇਗਾ ਤੇ ਲੋਕ ਇਹਨਾਂ ਤੋਂ ਮੁਸਤਫੀਦ ਵੀ ਹੋਣਗੇ। ਜੀ ਸ਼ਜਰਕਾਰੀ ਮੁਹਿੰਮ ਦੀ ਮੁਬਾਰਕਬਾਦ ਜੀ, ਤੁਸੀਂ ਆਪ ਹੱਥੀਂ ਆਪਣਾ ਸਾਰਾ ਕੰਮ ਕਰਾ ਰਹੇ ਜੀ। ਖੈਰ ਮੁਬਾਰਕ ਜੀ। ਗਰਮੀ ਤੇ ਹੈ ਲੇਕਿਨ ਆਉਂਦੇ ਨੇ ਕਿ ਕੁਝ ਕਰਨਾ ਪੈਂਦਾ ਕੋਈ ਸੁੱਖ ਲੈਣ ਵਾਸਤੇ ਤੇ ਐਸ ਜਾਣ ਵੀ ਤੇ ਉਸ ਜਾਣ ਵੀ ਤੁਹਾਡੇ ਲਈ ਵੀ ਤੇ ਜਿਹੜੇ ਮੇਰੇ ਵੀਰ ਭਰਾ ਵਹਿੰਦੇ ਪਏ ਨੇ ਜੇ ਉਹ ਹਿੱਸਾ ਲੈਣ ਤੇ ਉਹਨਾਂ ਲਈ ਵੀ ਸੁੱਖ ਹੀ ਸੁੱਖ ਹੈ ਭਾਈ। ਸਦਕਾ ਜਾਰੀਆ ਵੀ ਹੈ, ਸਦਕਾ ਜਾਰੀਆ। ਇਸਲਾਮਿਕ ਪੁਆਇੰਟ ਆਫ ਵਿਊ ਨਾਲ ਵੀ ਵੇਖੀਏ ਸਾਡਾ ਮਜ਼ਹਬ ਵੀ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿ ਦਰਖਤ ਲਗਾਉਣਾ ਜਿਹੜਾ ਹੈ ਇਹ ਇੱਕ ਸਦਕਾ ਜਾਰੀਆ ਹੈ ਤੇ ਉਹ ਸਦਕਾ ਜਾਰੀਆ ਦੇ ਵਿੱਚ ਅਸੀਂ ਵੀ ਆਪਣੀ ਕੋਈ ਕਾਵਿਸ਼ ਕਰਨ ਲੱਗੇ ਆ। ਅੱਲਾਹ ਪਾਕ ਕਬੂਲ ਕਰੇ ਜੀ। ਕੀ ਕਰਦੇ ਦਾ ਜਾਏ ਇੱਥੇ ਲਾਣੇ ਆ ਕੋਈ 5-6 ਪੌਦੇ ਤੇ ਬਾਕੀ ਸਾਡਾ ਅਗਲਾ ਜਿਹੜਾ ਹੋਏਗਾ ਅਗਲੀ ਜਗ੍ਹਾ ਅਗਲੀ ਲੋਕੇਸ਼ਨ ਤੇ ਅਸੀਂ ਜਾਵਾਂਗੇ, ਉੱਥੇ ਵੀ ਅਸੀਂ 5-6 ਲਾ ਦਾਂਗੇ। ਫਿਰ ਆਹਿਸਤਾ ਮੁਖਤਲਿਫ ਜਗ੍ਹਾ ਤੇ ਜਾਵਾਂਗੇ। ਤੁਸੀਂ ਇਹ ਸਾਨੂੰ ਦੱਸੋਗੇ ਵੀ ਅੱਜ ਅਸੀਂ ਕਿੰਨੇ ਪੌਦੇ ਟੋਟਲ ਲਗਾਉਣ ਜਾ ਰਹੇ ਹਾਂ? ਅੱਜ ਅਸੀਂ 50-60 ਪੌਦੇ ਲਾਣ ਜਾਂਦੇ ਆ। ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਜਿਹੜਾ ਪੌਦੇ ਲਗਾਉਣ ਤੋਂ ਬਾਅਦ ਉਹਨਾਂ ਨੂੰ ਐਵੇਂ ਫ੍ਰੀ ਛੱਡ ਦੇਣਾ ਜਾਂ ਉਹਨਾਂ ਦੀ ਪਿੱਛੇ ਕੇਅਰ ਦੇਖਭਾਲ ਵੀ ਕਰਨੀ ਚਾਹੀਦੀ? ਜੀ ਪੌਦੇ ਅਸੀਂ ਲਾ ਦਿੰਨੇ ਆ, ਦੁਕਾਨ ਵਾਲੇ ਜਿਸ ਦੁਕਾਨ ਦੇ ਸਾਹਮਣੇ ਅਸੀਂ ਲਾਉਂਦੇ ਆ ਉਹਨਾਂ ਨੂੰ ਕਹੀਏ ਕਿ ਇਹਦੀ ਫੁੱਲ ਦੇਖਭਾਲ ਕਰੋ। ਪੌਦਾ ਅਸੀਂ ਲਾਤਾ, ਦੇਖਭਾਲ ਤੁਹਾਡੀ। ਗੁੱਡ ਹੋ ਗਿਆ, ਗੁੱਡ ਹੋ ਗਿਆ ਜੀ। ਭਾਈਜਾਨ ਮਿੱਟੀ ਪੱਕੀ ਹੈ, ਥੱਲੇ ਰੋਰ ਬੱਜਰ ਬਹੁਤ ਹੈ, ਉਹ ਫਿਰ ਇਸ ਵਾਸਤੇ ਜ਼ਰਾ ਆਰਾਮ ਨਾਲ ਮਾਰਨ ਕਿ ਦੁੱਖੇ ਨਾ। ਆ ਬੜ ਸਾਹਿਬ ਨੂੰ ਕੋਈ ਵੱਡੀ ਛੜ ਛੜੀ ਕਹਿੰਦਾ ਉਹਨੂੰ ਮੈਂ ਇਸ ਵਜ੍ਹਾ ਤੋਂ ਨਹੀਂ ਮਾਰਨ ਦਿਆ ਕਿ ਐਵੇਂ ਦੁਖੇਗੀ ਮਿੱਟੀ।
ਹਾਂਜੀ ਬਾਟ ਸਾਹਿਬ ਕੀ ਬਾਤ ਲਾਏ ਜਾ ਰਹੇ ਥੋੜਾ ਨਿਕਲਣ ਦੇ ਬਿਸਮਿਲ੍ਲਾ ਪੜ੍ਹ ਕੇ ਰੱਖਿਆ ਤੁਹਾਡੀ ਮਿਹਰਬਾਨੀ। ਇੱਕ ਦੀ ਬਾਤ ਕਿਆ ਚਲਾ ਇੱਥੇ ਆ ਲਾ ਕਰਿਆ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਹਾਂਜੀ इधर गया बट हम दरख्त पौधा रखना ही ते नाल ही बट गायब हो गया। लाओ भाजी थोड़ा जो ना थोड़ा कंटेंट जो है ना वो दे देना। नहीं जी बहुत अच्छा जबरदस्त काम है। इस तो अच्छा काम ही कोई नहीं। हर बंदा जेड़ा है वो गाड़ी अपनी साइज खड़ी करना चाहता है लेकिन दरख्त कोई नहीं लाना चाहता कोई नहीं लाता। और एक दरख्त जेड़ा है वो 10 लोगों को ऑक्सीजन दिंदा है। बड़ा काम ही कोई नहीं है। साडे पास जमीनां ने जरी जमीनां सारियां वट्टां खाली पईयां होईयां ने। कोई बंदा जेड़ा है कोई एफर्ट नहीं करता कोई हिम्मत नहीं करता। इसदा अजर बहुत ज्यादा है। अल्लाह पाक तुहानू इस्तकामत देन तुहाडे सब्रो जान माल वक्त अल्लाह दी जात बरकत देन। बड़ा बहुत बड़ा सदका जारिया दा काम है। बहुत बड़ा काम बस ਤੁਹਾਡੇ ਵਰਗੇ ਭਰਾਵਾਂ ਦੀ ਮੋਟੀਵੇਸ਼ਨ ਹੁੰਦੀ ਹੈ ਨਾ ਜਿਹੜਾ ਪੜਾਵਾ ਹੁੰਦਾ ਹੈ ਉਹ ਬੜਾ ਸਵੇਰ ਦੇ 3 ਵਜੇ ਜਾਂਦਾ बहुत बड़ा काम है। अल्लाह पाक इस्तकामत देन तुहानू ਬੜੀ ਖੁਸ਼ੀ ਬੜਾ ਹੌਸਲਾ ਮਿਲਿਆ ਕਿ ਤੁਸੀਂ ਲੋਗੇ ਤੁਹਾਨੂੰ ਜਿਹੜਾ ਇਹ ਅੱਛੀ ਸੋਚ ਜਿਹੜੀ ਹੁੰਦੀ ਹੈ ਨਾ ਅल्लाह ਦੀ ਜ਼ਾਤ ਨੂੰ ਵਜੂਦ ਬਖਸ਼ਦੀ ਹੈ। ਬਹੁਤ ਬੜਾ ਕੰਮ ਹੈ ਜਿਹੜਾ ਸਾਡੇ ਮੁਆਸ਼ਰੇ 'ਚ ਐਪਰੀਸ਼ੀਏਟ ਕੋਈ ਨਹੀਂ ਕਰਦਾ। ਲੇਕਿਨ ਅੱਛਾ ਕੰਮ ਜਿਹੜਾ ਹੈ ਉਹ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਤਾਂ ਕਿ ਹੌਸਲਾ ਅਫਜ਼ਾਈ ਹੋਵੇ। ਕਿਹੜਾ ਕੱਲ ਨੂੰ ਕੋਈ ਬੰਦਾ ਇਹਦੇ ਥੱਲੇ ਪਏਗਾ ਸਾਨੂੰ ਦਵਾ ਦੇ। हाँ वाह बात साहब चिट्टी मिट्टी पा रहे तुम कमाल कर गए। ਇੱਕ ਜੀ ਬੰਦੇ ਵੀ ਕਿੱਥੇ ਹੈ ਜੀ इधर भी तो तको ना उतो ਤੁਹਾਡਾ है ਅੱਜ ਦੇ ਨਾਜ਼ਰੀਨ ਅੱਜ ਤੁਹਾਨੂੰ ਆਪਣੀ ਕਾਰਗਰਦਗੀ ਵਿਖਾ ਰਹੇ ਹਾਂ ਅਸੀਂ। ਸ਼ਜਰਕਾਰੀ ਮੁਹਿੰਮ ਮਾਸ਼ਾਅੱਲਾ ਬਕਾਇਦਾ ਆਗਾਜ਼ ਕਰ ਦਿੱਤਾ ਹੈ। ਇਹ ਪੌਦੇ ਵੇਖੋ ਤੁਹਾਡੇ ਸਾਹਮਣੇ ਨੇ ਕਿ ਅਸੀਂ ਤਕਰੀਬਨ 50 ਪੌਦੇ ਸਨ ਜਿਹੜੇ ਕਿ ਅਸੀਂ ਮੁxtਲਿਫ ਵੈਰਾਈਟੀ ਲਿਆ ਕੇ ਲਗਾ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਵੀ ਮੁxtਲਿਫ ਜਗ੍ਹਾ ਤੇ ਲਗਾਈਏ ਤਾਂ ਕਿ ਇਹੋ ਹੀ ਪੌਦੇ ਜਿਹੜੇ ਨੇ ਨਾ ਇਹ ਫਿਰ ਸਾਇਦਾਰ ਦਰਖਤ ਬਣਦੇ ਨੇ ਔਰ ਸਾਨੂੰ ਇਹ ਛਾਂ ਮੁਹੱਈਆ ਕਰਦੇ ਨੇ। ਤੇ ਅਸੀਂ ਕਿਸ ਤਰੀਕੇ ਨਾਲ ਲਗਾ ਰਹੇ ਹਾਂ ਕਿਤੇ ਕਿੱਥੇ ਲਗਾਏ ਥੋੜਾ ਜਿਹਾ ਤੁਹਾਨੂੰ ਓਵਰਵਿਊ ਦਿੰਨੇ ਆ। ਇਹ ਡਿੱਗੀ ਇਨਸ਼ਾਅੱਲਾ ਭਰੀ ਹੈ ਸਾਰੇ ਪੌਦੇ ਅੱਜ ਲਾ ਕੇ ਇਨਸ਼ਾਅੱਲਾ ਛੱਡਾਂਗੇ। ਸ਼ਜਰਕਾਰੀ ਮੁਹਿੰਮ ਦਾ ਪ੍ਰੋਪਰ ਆਗਾਜ਼ ਅਸੀਂ ਕਰ ਰਹੇ ਹਾਂ ਤੇ ਸਾਡੇ ਨਾਲ ਤੁਸੀਂ ਰਹੋ। ਇਹ ਦੇਖੋ ਇਹ ਮੋਰਿੰਗਾ ਪੌਦਾ ਸਾਡੇ ਕੋਲ ਤਿਆਰ ਸੀ ਤੇ ਇਹਨੂੰ ਅਸੀਂ ਇਸ ਜਗ੍ਹਾ ਤੇ ਐਡਜਸਟ ਕਰ ਦਿੱਤਾ। ਭਾਈ ਕਹਿੰਦੇ ਨੇ ਅਸੀਂ ਜ਼ਿੰਮੇਵਾਰੀ ਲੈਂਦੇ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਜ਼ਿੰਮੇਵਾਰੀ ਦੇ ਰਹੇ ਆ ਕਿ ਯਾਰ ਤੁਸੀਂ ਕਮ ਸੇ ਕਮ ਜਿਹੜਾ ਨਾ ਪਾਣੀ ਇਹਨਾਂ ਨੂੰ ਲਗਾਉਂਦੇ ਰਹਿਣਾ ਹੈ। ਇਸੇ ਤਰ੍ਹਾਂ ਹੀ ਆ ਦੇਖੋ ਇਹ ਵੀ ਪੌਦਾ ਲਗਾਇਆ ਅਸੀਂ ਉਹ ਸਾਹਮਣੇ ਲਗਾਇਆ ਹੈ ਠੀਕ ਹੈ। ਤੇ ਇਹ ਯਾਨੀ ਕਿ ਕੋਸ਼ਿਸ਼ ਕਰ ਰਹੇ ਆ ਵੀ ਦੋਸਤਾਂ ਨੂੰ ਰਿਕੁਐਸਟ ਕਰੀਏ ਕਿ ਯਾਰ ਪਾਣੀ ਛਾਣੀ ਜਿਹੜਾ ਨਾਲ ਲਾਉਂਦੇ ਰਹਿਣਾ ਤੁਸੀਂ। ਇਹ ਭਾਈ ਸਾਡੇ ਨਾਲ ਨੇ ਛੋਟੇ ਭਾਈ ਤੇ ਭਾਈ ਇਹ ਹੁਣ ਪੌਦਾ ਸੀ ਤੁਹਾਡੇ ਕੋਲ ਲਾ ਕੇ ਜਾ ਰਹੇ ਤੁਸੀਂ ਪਾਣੀ ਲਾਓਗੇ ਇਹਨਾਂ ਨੂੰ ਪ੍ਰੋਪਰ ਇਨਸ਼ਾਅੱਲਾ ਤਾਲਾ ਲਾਵਾਂਗੇ ਕਿਉਂਕਿ ਪੌਦਾ ਬੱਚੇ ਲਗਾਉਣਾ ਜਿਹੜਾ ਹੈ ਨਾ ਉਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਆਪਣਾ ਫਰਜ਼ ਸਮਝਦੇ ਆ ਲੇਕਿਨ ਤੁਸੀਂ ਇੱਥੇ ਦੁਕਾਨ ਤੇ ਹੁੰਦੇ ਹੋ ਤੁਹਾਡੀ ਮਿਹਰਬਾਨੀ। ਤੁਸੀਂ ਇੱਕ ਤਾਂ ਸਾਨੂੰ ਇਜਾਜ਼ਤ ਦਿੱਤੀ ਦੂਜੇ ਨੰਬਰ ਤੇ ਮੇਰਾ ਭਾਈ ਪਾਣੀ ਜ਼ਰੂਰ ਲਾਣਾ ਲਾਓਗੇ ਪਾਣੀ ਹਾਂਜੀ ਇਨਸ਼ਾਅੱਲਾ ਗੁੱਡ ਹੋ ਗਿਆ ਬਹੁਤ ਮਿਹਰਬਾਨੀ। ਤੇ ਨਾਜ਼ਰੀਨ ਇਸੇ ਤਰ੍ਹਾਂ ਹੀ ਅਸੀਂ ਅੱਗੇ ਚੱਲਨੇ ਆ ਤੇ ਉੱਥੇ ਭਾਈ ਮੁਦੱਸਰ ਆਪਣੀ ਨਿਗਰਾਨੀ ਦੇ ਵਿੱਚ ਜਿਹੜਾ ਨਾ ਪੌਦੇ ਲਗਵਾ ਰਹੇ ਨੇ। ਬਾਟ ਸਾਹਿਬ ਵੀ ਪੂਰੀ ਅਮਲ ਦਖਲ ਕਰ ਰਹੇ ਨੇ। ਨੀਸ ਭਾਈ ਸਾਡੇ ਨਾਲ ਨੇ ਤੇ ਇਹ ਪੌਦਾ ਸੀ ਜਿਹੜਾ ਨਾ ਉਹ ਇੰਸਟਾਲ ਕਰ ਦਿੱਤਾ ਹੈ। ਥੋੜਾ ਜਿਹਾ ਸਪੋਰਟ ਦੇ ਕੇ ਸਿੱਧਾ ਰੱਖਣਾ ਹੈ। ਇਸੇ ਤਰ੍ਹਾਂ ਬਾਟ ਸਾਹਿਬ ਜਿਹੜਾ ਨਾ ਉਹ ਆਪਣਾ ਬਾਟ ਸਾਹਿਬ ਗਰਮੀ ਦੀ ਇਸ ਤਪਦੀ ਹੋਈ ਦੁਪਹਿਰ ਦੇ ਵਿੱਚ ਤੁਹਾਨੂੰ ਕਿਹਦਾ ਲੱਗ ਰਿਹਾ ਪੌਦੇ ਲਗਾ ਕੇ ਕੋਈ ਜ਼ਿਹਨੀ ਤੌਰ ਤੇ ਮੁਤਮਿਨ ਹੋ ਰਹੇ ਹੋ ਤੁਸੀਂ ਕਿ ਯਾਰ ਇਹ ਕੰਮ ਜਿਹੜਾ ਕਰ ਰਹੇ ਅਸੀਂ ਚੰਗਾ ਕਰ ਰਹੇ ਹਾਂ? ਜੀ ਅਲਹਮਦੁਲਿਲਾ ਬੜਾ ਮਜ਼ਾ ਆ ਰਿਹਾ। ਨੇਕ ਕੰਮ ਦੇ ਵਿੱਚ ਧੁੱਪ ਗਰਮੀ ਕੁਛ ਨਹੀਂ ਕਹਿੰਦੇ।
ਘਰੋਂ ਨਿਕਲੋ, ਆਵਾਜ਼ਾਂ ਨਾ ਵਜਾਓ, ਪੌਦਾ ਲਗਾਓ, ਨੇਕ ਕੰਮ ਕਰੋਗੇ, ਕੱਲ ਨੂੰ ਤੁਹਾਨੂੰ ਕੋਈ ਦੁਆ ਦੇਣ ਵਾਲਾ ਹੋਏਗਾ। ਬਿਲਕੁਲ ਜੀ, ਭੱਟ ਸਾਹਿਬ ਦਾ ਜਿਹੜਾ ਇਹ ਫਿਕਰਾ ਹੈ ਕਿ ਆਵਾਜ਼ਾਂ ਨਾ ਵਜਾਓ, ਪੌਦਾ ਲਗਾਓ, ਸਾਡਾ ਅੱਜ ਦਾ ਥੀਮ ਵੀ ਇਹ ਹੀ ਹੈ। ਤੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਨਾ ਥੋੜਾ ਜਿਹਾ ਮੋਟੀਵੇਟ ਕਰੋ, ਥੋੜਾ ਜਿਹਾ ਉਹਨਾਂ ਨੂੰ ਬੜਾਵਾ ਦਿਓ ਕਿ ਇਹ ਕੰਮ ਜਿਹੜਾ ਨਾ ਉਹ ਨੇਕੀ ਦਾ ਹੈ। ਤੇ ਹੁਣ ਚੱਲਨੇ ਹਾਂ ਮੁਦੱਸਰ ਭਾਈ ਦੀ ਤਰਫ। ਮੁਦੱਸਰ ਭਾਈ ਦੀ ਗਰਮੀ ਦੇ ਵਿੱਚ ਤੁਸੀਂ ਆਪਣੀ ਸੁਪਰਵੀਜ਼ਨ 'ਚ ਸਾਰਾ ਕੰਮ ਕਰਵਾ ਰਹੇ ਹੋ, ਕਿਹਦਾ ਲੱਗ ਰਿਹਾ? ਕੋਈ ਸੈਲਫ ਸੈਟੀਸਫੈਕਸ਼ਨ, ਕੋਈ ਮੋਟੀਵੇਸ਼ਨ ਹੋ ਰਹੀ ਹੈ? ਅਲਹਮਦੁਲਿल्लाह ਰੱਬੁਲ ਆਲਮੀਨ। ਅਸਲ ਗੱਲ ਇਹ ਵੀ ਕਿ ਕੰਮ ਜਿੰਨਾ ਮਰਜ਼ੀ ਸਖਤ ਹੋਵੇ ਨਾ, ਜਦੋਂ ਤੁਸੀਂ ਖੁਸ਼ ਹੋਵੋ ਨਾ, ਤੁਹਾਨੂੰ ਅੰਦਰੋਂ ਸਕੂਨ ਮਿਲ ਰਿਹਾ ਹੋਵੇ, ਠੀਕ ਹੈ, ਫਿਰ ਸਖਤੀਆਂ ਕੁਛ ਨਹੀਂ ਕਹਿੰਦੀਆਂ। ਕਿਆ ਬਾਤ। ਤੇ ਸਵੇਰ ਦੇ ਟੁਰੇ ਆ ਸਾਰੇ ਵੀਰ ਭਰਾ ਨਾਲ ਨੇ। ਮੌਸਮ ਪਹਿਲੇ ਗਰਮ ਸੀ, ਫਿਰ ਮੂਸਲਾਧਾਰ ਬਹੁਤ ਤੇਜ਼ ਬਾਰਿਸ਼ ਹੋਈ ਹੈ। ਉਸ ਤੋਂ ਬਾਅਦ ਉਸ ਬਾਰਿਸ਼ ਦੇ ਵਿੱਚ ਹੀ ਅਸੀਂ ਸਲਿਪਰੀ ਮਾਹੌਲ ਦੇ ਨਾਲ ਜਿਹੜਾ ਉੱਥੇ ਗਏ ਆ ਨਰਸਰੀ ਤੋਂ ਪੌਦੇ ਲੈਣੇ ਵਾਪਸ ਆਏ ਆ। ਤੇ ਹੁਣ ਬਹੁਤ ਜ਼ਿਆਦਾ ਤੁਹਾਨੂੰ ਪਤਾ ਬਾਰਿਸ਼ ਤੋਂ ਬਾਅਦ ਨਾ ਗੁੰਮ ਲੱਗ ਜਾਂਦਾ, ਉਹ ਵਾਲਾ ਹਿਸਾਬ ਹੈ। ਵੇਖੋ ਸਾਰਿਆਂ ਨੂੰ ਪਸੀਨਾ ਆਇਆ ਹੈ, ਲੇਕਿਨ ਅਲਹਮਦੁਲਿल्लाह ਸਾਰੇ ਖੁਸ਼ਬਾਸ਼ ਨੇ, ਕਿਉਂਕਿ ਉਹ ਦਿਲ ਨੂੰ ਸਕੂਨ ਦੇਣ ਵਾਲਾ ਕੰਮ ਕਰ ਰਹੇ ਆ। ਉਹ ਕਿਸੇ ਇੱਕ ਬੰਦੇ ਨੇ ਆਖਿਆ ਵੀ ਆਹ ਕੰਮ ਤੁਸੀਂ ਕਿਉਂ ਕਰ ਰਹੇ ਹੋ ਭਾਈ, ਹਰ ਬੰਦੇ ਨੇ ਆ ਕੇ ਆਖਿਆ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਅੱਛਾ ਕੰਮ ਕਰ ਰਹੇ ਹੋ। ਜੀ ਮੁਦੱਸਰ ਭਾਈ ਬਹੁਤ ਸ਼ੁਕਰੀਆ। ਅੱਗੇ ਚੱਲਦੇ ਆ, ਤੁਸੀਂ ਨਾਜ਼ਰੀਨ ਸਾਡੇ ਨਾਲ ਜੁੜੇ ਰਹਿਣਾ ਹੈ ਇਨਸ਼ਾਅੱਲਾ। ਅੱਜ ਅਸੀਂ ਗੱਡੀ ਦੀ ਡਿੱਗੀ ਜਿਹੜੀ ਹੈ ਨਾ ਤੁਹਾਨੂੰ ਮੁੱਕਦੀ ਵਿਖਾਵਾਂਗੇ ਵੀ ਇਹ ਪੌਦੇ ਅਸੀਂ ਆਪਣੀ ਜ਼ਿੰਮੇਵਾਰੀ ਤੇ ਖੁਦ ਲਗਾਣੇ ਨੇ। ਕੋਸ਼ਿਸ਼ ਕਰਨੀ ਹੈ ਵੀ ਲੋਕਾਂ ਦੀ ਜ਼ਿੰਮੇਵਾਰੀ ਲਗਾਈਏ। ਤੁਸੀਂ ਵੀ ਲੋਕਾਂ ਨਾਲ ਕੋਸ਼ਿਸ਼ ਕਰੋਗੇ ਮੋਟੀਵੇਟ ਕਰਕੇ, ਚਾਹੇ ਇੱਕ ਪੌਦਾ ਹੀ ਲਗਾਓ, ਲੇਕਿਨ ਲਗਾਓ ਜ਼ਰੂਰ। ਆ ਜਾਓ ਜੀ। ਤੇ ਨਾਜ਼ਰੀਨ ਅਸੀਂ ਹੁਣ ਆ ਗਏ ਹਾਂ ਆਪਣੀ ਅਗਲੀ ਮੰਜ਼ਿਲ ਤੇ। ਕਬਰਸਤਾਨ ਹੈ, ਤੁਸੀਂ ਦੇਖ ਰਹੇ ਹੋਵੋਗੇ ਸਾਡਾ ਦੇ ਕਿ ਹਰ ਤਰਫ ਗ੍ਰੀਨਰੀ ਹੈ, ਪੌਦੇ ਲੱਗੇ ਨੇ, ਸਬਜ਼ੋ ਸ਼ਾਦਾਬ ਮਾਹੌਲ ਹੈ, ਲੇਕਿਨ ਸ਼ਹਿਰੇ ਖਾਮੋਸ਼ਾਂ ਹੈ, ਕੋਈ ਇੱਥੇ ਸ਼ੋਰ ਨਹੀਂ ਹੈ ਇਨਸਾਨੀ। ਅੱਲਾਹ ਪਾਕ ਜਿਹੜੇ ਫੌਤ ਸ਼ੁਦਗਾਨ ਨੇ ਸਭ ਦੀ ਮਗਫਰਤ ਫਰਮਾਏ। ਇਸੇ ਤਰ੍ਹਾਂ ਅਸੀਂ ਹੁਣ ਅਗਲੀ ਆਪਣੀ ਜਿਹੜੀ ਮੰਜ਼ਿਲ ਹੈ ਉਹ ਡਿਸਾਈਡ ਕੀਤੀ ਹੈ, ਤੇ 5 ਪੌਦੇ ਜਿਹੜੇ ਨਾ ਅਸੀਂ ਇੱਥੇ ਦਰਬਾਰ ਸ਼ਰੀਫ ਹੈ ਉਹਦੇ ਬਿਲਕੁਲ ਨਾਲ ਲਗਾਵਾਂਗੇ। ਤੇ ਉਸ ਤੋਂ ਬਾਅਦ ਜਿਹੜਾ ਨਾ ਜਗ੍ਹਾ ਸਾਡੇ ਕੋਲ ਇਹ ਜਨਾਜ਼ਗਾਹ ਹੈ। ਜਨਾਜ਼ਗਾਹ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਮੈਕਸਿਮਮ ਆਪਣੇ ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਈਏ, ਕਿਉਂਕਿ ਜਦੋਂ ਕਈ ਦਫਾ ਐਸਾ ਹੁੰਦਾ ਕਿ ਗਰਮੀ ਜਾਂ ਸਰਦੀ ਬਹੁਤ ਜ਼ਿਆਦਾ ਐਕਸਟ੍ਰੀਮ ਵੈਦਰ ਹੁੰਦਾ ਹੈ, ਬਹੁਤ ਜ਼ਿਆਦਾ ਸਰਦੀ ਠੰਡ ਹੁੰਦੀ ਹੈ, ਤੇ ਉਹਦੇ ਵਿੱਚ ਨਾ ਜਨਾਜ਼ਾ ਪੜ੍ਹਨ ਵਾਲੇ ਲੋਕਾਂ ਨੂੰ ਤਕਲੀਫ ਹੁੰਦੀ ਹੈ, ਕਈ ਦਫਾ ਛਾਂ ਨਹੀਂ ਮੁਯੱਸਰ ਹੋ ਸਕਦੀ। ਅਸੀਂ ਇੱਕ ਸੋਚਿਆ ਸੀ, ਮੁਦੱਸਰ ਭਾਈ ਦਾ ਆਈਡੀਆ ਸੀ ਕਿ ਅਸੀਂ ਜਨਾਜ਼ਗਾਹ ਦੇ ਵਿੱਚ ਜਿਹੜਾ ਹੈ ਨਾ ਉਹ ਇਹਨਾਂ ਨੂੰ ਜਿਹੜਾ ਹੈ ਨਾ ਉਹ ਲਗਾਵਾਂਗੇ, ਔਰ ਆਪਣੀ ਨਿਗਰਾਨੀ ਦੇ ਵਿੱਚ ਭੱਟ ਸਾਹਿਬ ਦੇ ਨਾਲ ਸ਼ਮੂਲੀਅਤ ਕਰਕੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ 5 ਤਰ੍ਹਾਂ ਦੇ ਪੌਦੇ ਜਿਹੜੇ ਨਾ ਉਹ ਬਿਲਕੁਲ ਦਰਬਾਰ ਦੇ ਅਹਾਤੇ ਦੇ ਵਿੱਚ ਲਗਾਈਏ, ਤਾਂ ਕਿ ਇਹ ਸਾਡੀ ਇੱਕ ਨਿਸਬਤ ਵੀ ਜਿਹੜੀ ਹੈ ਨਾ ਉਹ ਪੰਜ ਤਨ ਪਾਕ ਦੇ ਘਰਾਣੇ ਨਾਲ ਹੋ ਜਾਏਗੀ। ਔਰ ਬੜੀ ਸਾਦਤ ਵਾਲੀ ਗੱਲ ਹੈ। ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਗਲਾ ਹੁਣ ਪੜਾਓ ਸਾਡਾ ਜਿਹੜਾ ਨਾ ਪੌਦੇ ਲਗਾਉਂਦੇ ਹਾਂ। ਤੇ ਨਾਜ਼ਰੀਨ ਮੇਰੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਬੋਰਡ ਦੇ ਬੜੇ ਹੀ ਪੁਰਾਣੇ ਦਰਖਤ ਲੱਗੇ ਨੇ, ਜਿੰਦੀ ਕਿ ਛਾਂ ਹੋ ਸਕਦਾ ਹੈ ਕਿ ਸਾਡੀ ਇਹ ਦੂਸਰੀ ਤੀਸਰੀ ਨਸਲ ਦੇ ਦੌਰ ਦੇ ਲੱਗੇ ਹੋਣ। ਤੇ ਅੱਜ ਅਸੀਂ ਸਾਡੇ ਵਾਲਦੈਨ, ਸਾਡੇ ਹਮ ਉਮਰ ਜਾਂ ਸਾਡੇ ਤੋਂ ਜਿਹੜੀ ਵੱਡੀ ਉਮਰ ਦੇ ਲੋਕ ਨੇ, ਉਹ ਵੀ ਇੱਥੇ ਆ ਕੇ ਸਾਇਆਦਾਰ ਦਰਖਤਾਂ ਦੇ ਥੱਲੇ ਕਮ ਸੇ ਕਮ ਛਾਂ ਦਾ ਮਜ਼ਾ ਲੈ ਸਕਦੇ ਨੇ। ਇਹ ਦਰਖਤਾਂ ਦੀ ਉਮਰ ਜਿਹੜੀ ਹੈ ਨਾ ਉਹ ਕਈ 100 ਸਾਲ ਵੀ ਹੋ ਸਕਦੀ ਹੈ। ਬੋਰਡ ਦਾ ਦਰਖਤ ਅਕਸਰ ਤੁਸੀਂ ਦੇਖਿਆ ਹੋਵੇਗਾ ਕਬਰਸਤਾਨਾਂ ਦੇ ਵਿੱਚ ਹੁੰਦਾ ਹੈ, ਜਾਂ ਵਣ ਦਾ ਇੱਕ ਲੱਕੜੀ ਵਣ ਦਾ ਇੱਕ ਪੌਦਾ ਹੁੰਦਾ ਹੈ, ਉਹ ਮੁਖਤਲਿਫ ਜਗ੍ਹਾ ਤੇ ਲੱਗਾ ਹੁੰਦਾ ਹੈ, ਇਹਨਾਂ ਨੂੰ ਬੜਾ ਪੁਰਾਣਾ ਜਿਹੜਾ ਹੈ ਨਾ ਤਸੱਵਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਿੰਮ, ਧਰੇਕ, ਬਕੈਨਾ ਨੇ, ਇਹ ਉਹ ਦਰਖਤ ਨੇ ਜਿਹੜੇ ਕਿ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ, ਔਰ ਇਹ ਤਕਰੀਬਨ ਉਹ ਦਰਖਤ ਨੇ ਜਿਹੜੇ ਕਿਸੇ ਨੇ ਡੈਲੀਬਰੇਟਲੀ ਲਗਾਏ ਨਹੀਂ ਹੈ, ਜਾਂ ਮਤਲਬ ਖੁਦ ਨਹੀਂ ਲਗਾਏ ਹੈ, ਇਹ ਖੁਦ ਹੀ ਉੱਗੇ ਨੇ, ਔਰ ਉਦੋਂ ਦੇ ਜਿਹੜਾ ਨਾ ਖੁਦ ਛਾਂਦਾਰ ਜਿਹੜੇ ਨਾ ਉਹ ਪੌਦੇ ਬਣ ਗਏ ਨੇ, ਦਰਖਤ ਬਣ ਗਏ ਨੇ। ਇਹਨਾਂ ਦੀ ਛਾਂ ਵੀ ਬਹੁਤ ਠੰਡੀ ਤਸੱਵਰ ਕੀਤੀ ਜਾਂਦੀ ਹੈ। ਔਰ ਦੂਸਰੇ ਨੰਬਰ ਤੇ ਇਹਦਾ ਇੱਕ ਹੋਰ ਫਾਇਦਾ ਹੈ ਕਿ ਇਹ ਚਿੜੀਆਂ ਦੀ ਚਹਿਚਹਾਣ ਦੀ ਤੁਹਾਨੂੰ ਆਵਾਜ਼ ਆਉਂਦੀ ਹੋਏਗੀ, ਉਹਨਾਂ ਦੇ ਘੋਂਸਲੇ ਬਣਦੇ ਨੇ, ਉਹਨਾਂ ਦੇ ਦਰਖਤ ਬਣਦੇ ਨੇ। ਕਿਸੇ ਨਾ ਕਿਸੇ ਤਰੀਕੇ ਇਹ ਇਨਸਾਨੀਅਤ ਦੇ ਨਾਤੇ ਜਾਂ ਪਰਿੰਦਿਆਂ ਦੇ ਕੰਮ ਜਿਹੜੀਆਂ ਨੇ ਇਹ ਚੀਜ਼ਾਂ ਆਉਂਦੀਆਂ ਨੇ। ਤੇ ਕੋਸ਼ਿਸ਼ ਅਸੀਂ ਵੀ ਕਰਾਂਗੇ ਵੀ ਅਸੀਂ ਜਿਹੜੇ ਪੌਦੇ ਲਗਾ ਰਹੇ ਹਾਂ ਆਉਣ ਵਾਲੀ ਨਸਲ ਵਾਸਤੇ ਇਹ ਕੋਈ ਨਾ ਕੋਈ ਸਾਡਾ ਇੱਕ ਹਿੱਸਾ ਪੈ ਜਾਵੇ। ਮੈਸੇਜ ਅੱਜ ਦਾ ਸਿਰਫ ਇਹ ਹੀ ਹੈਗਾ ਹੈ ਕਿ ਤੁਹਾਡੇ ਦੋਸਤਾਂ ਅੱਗੇ ਰਿਕੁਐਸਟ ਹੈ ਕਿ ਅਸੀਂ ਆਪਣੀ ਆਜ਼ਾਦੀ ਨੂੰ ਮਨਾਉਣ ਵਾਸਤੇ ਲਾਜ਼ਮੀ ਨਹੀਂ ਹੈ ਕਿ ਸਾਨੂੰ ਜਿਹੜਾ ਹੈ ਨਾ ਕੋਈ ਅਸੀਂ ਵਾਜੇ ਵਜਾਈਏ, ਕੋਈ ਮੋਟਰਸਾਈਕਲਾਂ ਦੇ ਸਲੈਂਸਰ ਜਿਹੜੇ ਨੇ ਨਾ ਉਹਨਾਂ ਨੂੰ ਲਾ ਕੇ ਤੇ ਪਾਂ ਕਰਦੇ ਰਹੀਏ ਰੋਡਾਂ ਤੇ ਫਿਰ ਹੀ ਆਜ਼ਾਦੀ ਅਸੀਂ ਮਨਾ ਸਕਦੇ ਹਾਂ। ਆਜ਼ਾਦੀ ਮਨਾਉਣ ਵਾਸਤੇ ਕੋਈ ਵੀ ਮੁਸਬਤ ਕੰਮ ਤੁਸੀਂ ਆਪਣੇ ਮੁਲਕ ਵਾਸਤੇ ਕਰ ਸਕਦੇ ਹੋ, ਜਿਹੜਾ ਕਿ ਤੁਹਾਡੀ ਆਉਣ ਵਾਲੀ ਨਸਲ ਵਾਸਤੇ ਵੀ ਜਿਹੜਾ ਹੈ ਨਾ ਫਾਇਦਾਮੰਦ ਹੋ ਸਕੇ। ਸਦਕਾ ਜਾਰੀਆ ਇੱਕ ਦਰਖਤ ਲਗਾਉਣਾ, ਕੋਈ ਬੰਦਾ ਵੀ ਤੁਹਾਨੂੰ ਇਹਦੇ ਅਗੇਂਸਟ ਨਜ਼ਰ ਨਹੀਂ ਆਏਗਾ, ਇਹਦੀ ਕੋਈ ਮਤਲਬ ਕਿ ਮੁਜ਼ਾਮਤ ਨਹੀਂ ਕਰੇਗਾ ਕਿ ਯਾਰ ਤੁਸੀਂ ਗਲਤ ਕੰਮ ਕਰ ਰਹੇ ਹੋ, ਤੁਸੀਂ ਕਿਉਂ ਕਰ ਰਹੇ ਜੇ ਇੱਥੇ ਕਾਹਤੋਂ ਪੌਦੇ ਲਗਾ ਰਹੇ ਹੋ। ਇਹ ਹੱਥ ਦੇ ਵਿੱਚ ਨਾ ਖੂਬਸੂਰਤ ਪੌਦੇ ਪਹਿਲੇ ਵੀ ਲੱਗੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਦਾਇਰਾ ਮੁਕੰਮਲ ਕਰ ਸਕੀਏ, ਜਿਹੜੀ ਜਗ੍ਹਾ ਹੈ ਉਹਨੂੰ ਖਾਲੀ ਕਰਕੇ। ਮੁਦੱਸਰ ਭਾਈ ਤੁਹਾਡੇ ਸਾਹਮਣੇ ਜਿਹੜਾ ਨਾ ਖੁਦ ਉਹਨੂੰ ਆਪਣਾ ਜਿਹੜਾ ਨਾ ਆਪਣੀ ਸੁਪਰਵੀਜ਼ਨ 'ਚ ਕਰਵਾ ਰਹੇ ਨੇ, ਖੁਦ ਹੱਥੀਂ ਵੀ ਅਸੀਂ ਕਰ ਰਹੇ ਹਾਂ। ਲਾਜ਼ਮੀ ਨਹੀਂ ਹੈ ਵੀ ਅਸੀਂ ਲੋਕਾਂ ਤੇ ਛੱਡਿਆ ਹੈ। ਮੇਰੀ ਬੜੀ ਹੱਥ ਜੋੜ ਕੇ
ਦਰਖਾਸਤ ਹੈ ਜਿਹੜੇ ਮਲਟੀ ਵਿਊਜ਼ ਯੂਟਿਊਬਰਸ ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਵੇਖਣ ਵਾਲੇ ਨੇ, ਇਸੇ ਤਰ੍ਹਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ, ਮੋਟੀਵੇਸ਼ਨਲ ਸਪੀਕਰਸ ਨੇ, ਸਿਆਸਤਦਾਨ ਨੇ, ਸੋਸ਼ਲ ਸੈਕਟਰ ਤੋਂ ਜਿਹੜੇ ਲੋਕ ਜੁੜੇ ਨੇ ਜਾਂ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਲੋਕ ਵਿਊਅਰਸ਼ਿਪ ਜੁੜੀ ਹੈ, ਮੇਰੀ तमाम ਦੋਸਤਾਂ ਅੱਗੇ, तमाम ਸੀਨੀਅਰਸ ਅੱਗੇ ਰਿਕੁਐਸਟ ਹੈ ਕਿ ਇਹਨੂੰ ਥੋੜਾ ਆਪਣੇ ਵਲੌਗਸ ਦੇ ਵਿੱਚ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਇਹ ਜਿਹੜੀ ਹੈਗੀ ਹੈ ਆਗਾਹੀ ਮੁਹਿੰਮ, ਇਹਦਾ ਥੋੜਾ ਜਿਹਾ ਭਾਵੇਂ 30 ਸੈਕਿੰਡ 20 ਸੈਕਿੰਡ ਦਾ ਕਲਿੱਪ ਜਿਹੜਾ ਹੈ ਨਾ ਉਹ ਜੋੜੋ ਤਾਂ ਕਿ ਲੋਕਾਂ ਨੂੰ ਆਗਾਹੀ ਆ ਸਕੇ। ਤੇ ਮੁਦੱਸਰ ਭਾਈ ਕੀ ਕਹਿਣਾ ਚਾਹੋਗੇ ਇਹਦੇ ਬਾਰੇ, ਕੋਈ ਮੈਸੇਜ ਤੁਸੀਂ ਵੀ? ਮੈਂ ਉਮਰ ਭਾਈ ਦੀ ਗੱਲ ਅੱਗੇ ਵਧਾਉਣਾ ਵਾਂ। ਅਸਲ ਦੇ ਵਿੱਚ ਸਿਰਫ ਕਮਰੇ ਦੇ ਵਿੱਚ ਬਹਿ ਕੇ, ਸਕਰੀਨ ਦੇ ਅੱਗੇ ਬਹਿ ਕੇ, ਫੋਨ ਅੱਗੇ ਜਾਂ ਕੈਮਰੇ ਅੱਗੇ ਬਹਿ ਕੇ ਗੱਲ ਕਰਨਾ ਮਕਸਦ ਨਹੀਂ ਹੁੰਦਾ ਹੈ। ਅਸਲ ਮਕਸਦ ਇਹ ਹੈ ਕਿ ਆਪਣੇ ਹੱਥੀਂ ਕੁਝ ਕਰਕੇ ਵਿਖਾਓ ਲੋਕਾਂ ਨੂੰ। ਭਾਵੇਂ ਇੱਕ ਬੂਟਾ ਲਾਓ, ਇੱਕ ਪੌਦਾ ਲਾਓ, 10 ਮਿੰਟਾਂ 'ਚ ਇੱਕ ਪੌਦਾ ਲੱਗ ਜਾਂਦਾ। ਉਹ ਮੈਂ ਲਾ ਕੇ ਇਹਨਾਂ ਨਾਲ ਗੱਲ ਕਰਦਿਆਂ ਮੈਂ ਲਾ ਕੇ ਨਾ ਇੱਧਰ ਆ ਗਿਆ, 10 ਮਿੰਟਾਂ 'ਚ ਇੱਕ ਪੌਦਾ ਲੱਗ ਜਾਂਦਾ ਜੇ ਲਾ ਕੇ। ਤੇ ਫਿਰ ਆਮ ਦੱਸੋ ਵੀ ਇੰਜ ਕਰਕੇ ਤੁਸੀਂ ਕਰਨਾ, ਜਿਹੜਾ ਬਿਨਾਂ ਬਹਿ ਕੇ ਤਜਜ਼ੀਏ ਨਾ ਕਰਦੇ ਰਹੋ, ਉਹ ਅਮਲੀ ਕੰਮ ਵੀ ਜਿਹੜਾ ਨਾ ਕਰੋ, ਕਿਉਂਕਿ ਇਹ ਕੋਈ ਮਹਿੰਗਾ ਸ਼ੌਕ ਨਹੀਂ ਹੈ। ਮਤਲਬ ਕਿ ਵੇਖਿਆ ਜਾਂਦਾ ਨਾ ਕਈ ਚੀਜ਼ਾਂ ਐਸੀਆਂ ਨੇ ਕਿ ਉਹਨਾਂ ਦੇ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ, ਉਹ ਬੰਦਾ ਇਸ ਵਜ੍ਹਾ ਤੋਂ ਨਹੀਂ ਕਰਦਾ ਯਾਰ ਪੈਸਾ ਹੈ, ਟਾਈਮਸ ਹੈ, ਲੇਕਿਨ ਇਹ ਟਾਈਮ ਵੀ ਤੁਹਾਡਾ 10 ਮਿੰਟ 15 ਮਿੰਟ 'ਚ ਇੱਕ ਪੌਦਾ ਤੁਸੀਂ ਲਗਾ ਸਕਦੇ ਜੇ। ਇੱਥੇ ਸਾਡਾ ਪੌਦਾ ਲਗਾਉਣ ਦਾ ਮਕਸਦ ਹੈ ਕਿ ਇੱਥੇ ਕੋਈ ਨਾ ਕੋਈ ਦੋਸਤ ਅਹਿਬਾਬ ਜਿਹੜੇ ਨੇ ਨਾ ਵਕਤਨ ਫਕਤਨ ਆਪਣਾ ਟਾਈਮ ਕੱਢ ਕੇ ਆਉਂਦੇ ਰਹਿੰਦੇ ਨੇ, ਦਰਬਾਰ ਆਪਣੇ ਪਿਆਰਿਆਂ ਨੂੰ ਵਾਸਤੇ ਦੁਆ ਕਰਨ ਆਉਂਦੇ ਰਹਿੰਦੇ ਨੇ, ਤੇ ਉਹ ਇੱਥੇ ਆ ਕੇ ਕਮ ਸੇ ਕਮ ਕੋਈ ਪੌਦੇ ਨੂੰ ਜਿਹੜਾ ਹੈ ਉਹ ਪਾਣੀ ਲਗਾ ਸਕਦਾ ਹੈ। ਬਾਰਿਸ਼ ਵਗੈਰਾ ਹੁੰਦੀ ਹੈ, ਕੋਈ ਇੱਥੇ ਮੁਖਤਲਿਫ ਤਰ੍ਹਾਂ ਦਾ ਜਿਹੜਾ ਨਾ ਲੋਕ ਆਉਂਦੇ ਜਾਂਦੇ ਰਹਿੰਦੇ ਨੇ। ਤੇ ਸਾਡੇ ਦਰਬਾਰ ਦੇ ਇੱਥੋਂ ਦੇ ਸਮਝ ਲਓ ਕਿ ਮਤਵਲੀ ਕਹਿ ਲਓ ਜਾਂ ਇੱਥੋਂ ਦੇ ਮੁੱਖ ਕਹਿ ਲਓ, ਮੀਆਂ ਸਾਹਿਬ ਨੇ ਖਿਦਮਤ ਗੁਜ਼ਾਰ ਨੇ, ਖਾਦਮ ਨੇ ਜੀ ਇੱਥੋਂ ਦੇ। ਤੇ ਅਸੀਂ ਇਹਨਾਂ ਦੀ ਰਿਕੁਐਸਟ ਕੀਤੀ ਇਹਨਾਂ ਅੱਗੇ ਵੀ ਇੱਕ ਪੌਦਾ ਤੁਸੀਂ ਵੀ ਜਿਹੜਾ ਨਾ ਦਰਬਾਰ ਦੇ ਹੱਥ ਵਿੱਚ ਲਗਾਓ, ਕਿਉਂਕਿ ਸਦਕਾ ਜਾ ਰਹੀ ਹੈ। ਮੀਆਂ ਸਾਹਿਬ ਕੀ ਕਹਿਣਾ ਚਾਹੋਗੇ ਦਰਖਤ ਲਗਾਉਣ ਦੇ ਬਾਰੇ? ਤੁਹਾਡਾ ਕੀ ਤਜਰਬਾ ਕਹਿੰਦਾ ਹੈ ਬਚਪਨ ਤੋਂ ਲੈ ਕੇ ਹੁਣ ਤੱਕ? ਦਰਖਤ ਲਗਾਉਣਾ ਸਵਾਬ ਹੈ, ਇਹਦਾ ਕੀ ਕੋਈ ਇਹਦੇ ਬਾਰੇ ਪ੍ਰਚਾਰ ਕਰੋਗੇ? ਦਰਖਤ ਲਾਉਣਾ ਬੜੀ ਚੰਗੀ ਗੱਲ ਹੈ ਜੀ, ਅੱਛਾ ਕੰਮ ਹੈ। ਅੱਲਾ ਸਭ ਨੂੰ ਹਿੰਮਤ ਦੇ, ਤੌਫੀਕ ਦੇ। ਆਉਣ ਵਾਲੀ ਨਸਲ ਨੂੰ ਪਾਕਿਸਤਾਨੀ ਇੱਕ ਪੌਦਾ ਜ਼ਰੂਰ ਲਾਇਆ ਆਪਣੇ ਮੁਲਕ। ਆਉਣ ਵਾਲੀ ਨਸਲ ਜਿਹੜੇ ਬੱਚੇ ਨੇ ਅੱਜ ਕੱਲ੍ਹ ਦੇ ਜਿਹੜੇ ਆ 14 ਅਗਸਤ ਤੇ ਪੀ ਪਾਂ ਵਾਜਾ ਟੂ ਪਾਂ, ਉਹਦੇ ਬਾਰੇ ਉਹਦੇ ਨਾਲੋਂ ਬਿਹਤਰ ਇਹ ਨਹੀਂ ਕੰਮ? ਉਹਦੇ ਨਾਲੋਂ ਇਹ ਕਿਤੇ ਬਿਹਤਰ ਹੈ। ਉਹ ਤੇ ਕੋਈ ਕੰਮ ਨਹੀਂ ਨਾ ਹੈ, ਮਕਸਦ ਨਹੀਂ ਹੈ, ਉਹ ਫਜ਼ੂਲ ਹੈ, ਸ਼ੈਤਾਨੀ ਕੰਮ ਹੈ। ਇਹ ਕਿ ਅੱਛਾ ਅਮਲ ਹੈ, ਨੇਕ ਸ਼ੈਤਾਨੀ ਕੰਮ ਦਾ ਨੁਕਸਾਨ ਹੀ ਹੈ ਤੇ ਰਹਿਮਾਨੀ ਕੰਮ ਜਿਹੜਾ ਹੈ ਉਹਦਾ ਫਾਇਦਾ ਹੀ ਫਾਇਦਾ ਹੀ ਹੈ। ਕੀ ਖਿਆਲ ਹੈ, ਇਹ ਕਹਿਣਾ ਚਾਹੋਗੇ? ਜੀ ਇਹ ਜਿੰਨੇ ਲੋਕ ਆ ਕੇ ਇਸ ਦਰਖਤ ਦੀ ਛਾਂ ਥੱਲੇ ਬੈਠਣਗੇ, ਹਾਂਜੀ, ਇਤੋਂ ਫਾਇਦਾ ਲੈਣਗੇ, ਦੁਆ ਕਰਨਗੇ ਯਾਰ ਲਾਉਣ ਵਾਲੇ ਵੀ ਅੱਲਾ ਭਲਾ ਕਰੇ ਤੇ ਲਵਾਉਣ ਵਾਲੇ ਦਾ ਵੀ ਮੌਲਾ ਭਲਾ। ਸਦਕਾ ਜਾ ਰਹੀ ਹੈ ਕਿ ਸਮਝ ਕੇ ਸਵਾਬ ਦੀ ਨੀਅਤ ਨਾਲ ਅਗਰ ਲਾਓ ਤੇ ਤੁਹਾਡੀ ਮੇਰੇ ਖਿਆਲ 'ਚ ਤੇ ਆਖਿਰਤ ਤੱਕ ਇੱਕ ਹਿਸਾਬ ਦੀ ਨੇਕੀ ਗਿਣੀ ਜਾਏ। ਹਾਂਜੀ ਹਾਂਜੀ, ਜਿਹੜਾ ਬੰਦਾ ਇਹਨੂੰ ਲਵਾ ਰਿਹਾ ਸਮਝੋ ਉਹਦੇ ਵਾਸਤੇ ਇੱਕ ਬੜੀ ਦੁਆ ਨੂੰ ਦਿੱਤੀ ਜਾਏ। ਵੇਖੋ ਜੀ, ਮੀਆਂ ਸਾਹਿਬ ਨੇ ਵੀ ਆਪਣੇ ਤਜਰਬੇ ਨਾਲ ਇਹ ਗੱਲ ਇੰਡੋਰਸ ਕੀਤੀ ਹੈ, ਦੱਸਿਆ ਲੋਕਾਂ ਨੂੰ ਵੀ ਇਹ ਸਦਕਾ ਜਾਰੀ ਹੈ, ਇਹਨੂੰ ਲਗਾਓਗੇ ਤੁਹਾਡੇ ਵਾਸਤੇ ਭਲਾ ਹੀ ਭਲਾ। ਸਾਡੀ ਤੁਹਾਡੇ ਅੱਗੇ ਵੀ ਰਿਕੁਐਸਟ ਹੈ, ਪੂਰੇ ਪਾਕਿਸਤਾਨੀ ਵੇਖੋ ਤੁਸੀਂ ਅਗਰ ਬੀਇੰਗ ਪਾਕਿਸਤਾਨੀ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਕਮ ਸੇ ਕਮ 11-12 ਕਰੋੜ ਪੰਜਾਬ ਦੀ ਆਬਾਦੀ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਪੂਰਾ ਮੁਲਕ 25 ਕਰੋੜ ਆਬਾਦੀ ਦੇ ਮੁਹੀਤ ਇੱਕ ਪੌਦਾ ਲਗਾਏ। 25 ਕਰੋੜ ਪੌਦਾ ਅਗਰ ਲੱਗਾ ਹੋਵੇ ਤਾਂ ਸਾਡੇ ਮੁਲਕ ਦੇ ਐਟਮੋਸਫੇਰਿਕ ਜਿਹੜਾ ਚੇਂਜਿਸ ਆਉਂਦੀਆਂ ਜਾਂ ਓਜ਼ੋਨ ਦੀ ਤਹਿ ਖਰਾਬ ਹੋ ਰਹੀ ਹੈ, ਗਲੋਬਲ ਵਾਰਮਿੰਗ ਹੋ ਰਹੀ ਹੈ, ਇਨਸ਼ਾਅੱਲਾ ਉਹਦੇ ਵਿੱਚ ਕਮੀ ਆਏਗੀ। ਜ਼ੁਹੈਬ ਭਾਈ ਦੀ ਬਹੁਤ ਵੱਡੀ ਕਾਵਿਸ਼ ਹੈ ਭਾਈ। ਅਸਲ ਦੇ ਵਿੱਚ ਕਿਸੇ ਬੰਦੇ ਨੂੰ ਅੱਛੀ ਗੱਲ ਵਹਾਣਾ, ਵਹਾ ਤੇ ਹਰ ਬੰਦਾ ਬਹੁਤ ਕੁਛ ਰਿਹਾ, ਲੇਕਿਨ ਅੱਛੀ ਗੱਲ ਵਹਾਣਾ ਜਾਣਾ ਉਹ ਕੈਮਰੇ ਦੇ ਪਿੱਛੇ ਜਿਹੜਾ ਛੋਟੇ ਲੋਕ ਉਹ ਵਹਾ ਸਕਦੇ ਨੇ। ਤੇ ਉਹਨਾਂ ਦੀ ਬਹੁਤ ਵੱਡੀ ਕਾਵਿਸ਼ ਹੈ। ਬਹੁਤ ਸ਼ੁਕਰੀਆ, ਮਿਹਰਬਾਨੀ। ਗਰਮੀ 'ਚ ਤੁਸੀਂ ਸਾਡੇ ਨਾਲ ਇੰਨਾ ਜਿਹੜਾ ਨਾ ਖਜਲਖਾਰ ਹੋਏ ਹੋ ਤੇ ਹੁਣ ਸਾਡੇ ਨਾਲ ਅਲਹਮਦੁਲਿਲਾ ਵੀਰ ਭਰਾ ਨੂੰ ਜੁੜਨ ਨਾ ਤੇ ਫਿਰ ਕੰਮ ਕਰਨ ਦਾ ਹੋਰ ਮਜ਼ਾ ਆਉਂਦਾ ਕਿ ਹਰ ਬੰਦਾ ਜਿਹੜਾ ਨਾ ਉਹ ਸੇਧਾ ਲਾ ਵੀ ਬਾਸਲੀ ਪੌਦਾ ਸਿੱਧਾ ਕਰ ਮੇਰੇ ਜਵਾਨਾ। ਠੀਕ ਪਿਆਰ ਨਾਲ ਅੱਛਾ ਠੀਕ ਹੈ। ਤੇ ਅਸੀਂ ਆਪ ਹੀ ਵੀਰ ਭਰਾ ਸਾਰੇ ਇਕੱਠੇ ਹੋਏ ਆ ਤੇ ਅਲਹਮਦੁਲਿਲਾ ਇਹ 5 ਮਿੰਟ ਲੱਗੇ ਹਾਲੇ ਸਾਰੇ ਪੌਦੇ ਵੀ ਲਾ ਲੈਣ। ਕਿੱਥੇ ਕਿੰਨੇ ਰਹਿ ਗਏ ਪਿੱਛੇ ਬਾਸਲੀ? 6-7। ਉਹ ਫਿਰ ਵਾਧੂ ਪੌਦੇ ਪੈ ਲੈ ਗਿਆ ਵੇ, ਕਿੱਥੇ ਲੱਗਣਾ? ਉਹ ਹੈ ਹਾਂ ਬਈ, ਕਿਹੜਾ ਲਾਣਾ ਜੇ ਦੱਸੋ? ਇਦਾਂ ਦੇ ਦੇ, ਇਦਾਂ ਉਹ ਨਿੰਮ ਦੇ ਦੇ, ਇਦਾਂ ਲੈਂਬ ਦੇ ਇੱਕ ਉਹ ਭਾਈ ਨੂੰ ਨਿੰਮ ਦੇ ਦੇ, ਇੱਕ ਬਾਸ ਵਾਲੀ ਨੇ ਲਾਣਾ, ਇੱਕ ਉਹਨੇ ਲਾਣਾ। ਉਹ ਤੇ ਆ ਵਿੱਚ ਰੱਖ ਲੈਣਾ, ਰੰਬਾ ਲੈ ਉਹਦੇ ਨਾਲ ਸਹੀ ਹੋਏ। ਉਹਨੇ ਨਾ ਫੋਨਾ ਨਹੀਂ ਨਹੀਂ ਗੈਂਤੀ ਨਾਲ ਨਹੀਂ ਨਿਕਲਣਾ। ਰੰਬਾ ਲੈ ਕੇ ਨਸਕ ਜਾਓ ਭਾਈ, ਕੋਈ ਖਾਲੀ ਚ ਪੀ ਚਲਾ ਵਾਸਤੇ ਜੇ ਦੀ ਲੱਗੀ ਬੰਦ ਕਰ ਦੇ ਦੇਖੀ ਬਗਾਇਆ ਫਿਰ ਜਦੋਂ ਮੰਨ ਲਾ ਕਿੱਥੇ ਕਰ ਆ ਤਾਂ ਛਾਪਰ ਲਾ ਕੇ ਵੀਰ।
ਤੇ ਨਾਜ਼ਰੀਨ, ਅੱਜ ਦੀ ਸਾਡੀ ਇਹ ਸ਼ਜਰਕਾਰੀ ਦੀ ਮੁਹਿੰਮ ਜਿਹੜੀ ਹੈ ਉਹ ਆਪਣੇ ਇਖਤਤਾਮ ਦੀ ਤਰਫ ਜਾ ਰਹੀ ਹੈ। ਅੱਜ ਦੀ ਅਸੀਂ ਸਾਰੀ ਤੁਹਾਨੂੰ ਰੂਟੀਨ ਵਾਈਜ਼ ਦੱਸੀ ਹੈ ਤੇ ਅਸੀਂ ਸ਼ੇਖੂਪੁਰੇ ਦੇ तमाम ਜਿਹੜੇ ਹਾਟ ਪੁਆਇੰਟ ਸਨ, तमाम ਐਸੀਆਂ ਮਸ਼ਹੂਰ ਜਗ੍ਹਾ ਸਨ, ਉੱਥੇ ਪੌਦੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। तमाम ਫਲਾਹੀ ਜਗ੍ਹਾ ਤੇ ਪੌਦੇ ਇਸ ਤੋਂ ਲਗਾਏ ਨੇ ਤੇ ਸਾਡੇ ਜਿਹੜੇ ਪੌਦੇ ਨੇ ਉਹਨਾਂ ਦੀ ਕਮ ਸੇ ਕਮ ਦੇਖਭਾਲ ਵੀ ਹੋ ਸਕੇ, ਉਹਨਾਂ ਨੂੰ ਕੋਈ ਸੰਭਾਲ ਵੀ ਸਕੇ। ਸਿਰਫ ਪੌਦੇ ਲਗਾਉਣਾ ਨਹੀਂ, ਉਹਨਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਸਦਕਾ ਜਾਰੀ ਹੈ। ਹਰ ਉਹ ਬੰਦਾ ਜਿਹੜਾ ਕਿ ਫੋਨ ਦੇ ਅੱਗੇ ਕੈਮਰੇ ਅੱਗੇ ਬਹਿ ਜਾਂਦਾ ਹੈ ਤੇ ਤਬਸਰੇ ਕਰਦਾ ਹੈ, ਗੱਲਾਂ ਕਰਦਾ, ਉਹਦੇ 'ਚ ਹਰ ਤਬਕੇ ਦਾ ਬੰਦਾ ਸ਼ਾਮਲ ਹੈ। ਠੀਕ ਹੈ, ਉਹਦੇ ਵਾਸਤੇ ਵਾਜਬ ਹੈ ਕਿ ਪਹਿਲੋਂ ਇੱਕ ਬੂਟਾ ਲਾ ਕੇ ਵਹਾਵੇ, ਆਪਨੇ ਹੱਥੀ ਕਰਕੇ ਵਹਾਵੇ ਤੇ ਫਿਰ ਜਾ ਕੇ ਦੱਸੇ ਵੀ ਐਸਾ ਕਰਕੇ ਨਾ ਉਹ ਕਰ ਲਓ। ਤੇ ਇਨਸ਼ਾਅੱਲਾ ਅਸੀਂ ਅਦਾ ਕਰ ਦਿੱਤਾ ਜਿਹੜਾ ਉਹ ਆਪਣਾ ਹਿੱਸਾ ਜਿਹੜਾ ਅਸੀਂ ਅਦਾ ਕਰ ਦਿੱਤਾ। ਅੱਲਾਹ ਪਾਕ ਕਬੂਲ ਮਨਜ਼ੂਰ ਫਰਮਾਵੇ ਤੇ ਜਿਹੜਾ ਨਾ ਇਸ ਕੰਮ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਇਹ ਵੇ ਕਿ ਤੁਸੀਂ ਵੀ ਇਹ ਕੰਮ ਕਰਨਾ ਹੈ। ਸਾਡਾ ਜਿਹੜਾ ਮੇਨ ਮਕਸਦ ਇਹ ਸੀ ਕਿ ਅਸੀਂ ਬਾਜੇ ਨਹੀਂ ਬਜਾਣੇ ਹੈ, ਅਸੀਂ ਪੌਦੇ ਲਾਣੇ ਜੋ ਅਸੀਂ ਅੰਗਣ ਕਰਕੇ ਵਹਾਤਾ। ਨਾਜ਼ਰੀਨ, ਅੱਜ ਦੀ ਸਾਰੀ ਇਹ ਮੁਹਿੰਮ ਤੁਹਾਨੂੰ ਵਿਖਾਉਣ ਦਾ ਮਕਸਦ ਸੀ ਕਿ ਤੁਸੀਂ ਵੀ ਇਹਦੇ ਵਿੱਚ ਜੁੜੋ, ਆਪਣਾ ਆਪਣਾ ਹਿੱਸਾ ਪਾਓ। ਤੇ ਇੱਕ ਰਿਕੁਐਸਟ ਤੁਹਾਡੇ ਸਾਰਿਆਂ ਅੱਗੇ ਆ ਕਿ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਅਸੀਂ ਤੁਹਾਨੂੰ ਵਿਖਾਉਂਦੇ ਰਹੀਏ। ਅੱਲਾਹ ਪਾਕ ਸਾਨੂੰ ਵੀ ਮੋਟੀਵੇਸ਼ਨ ਦੇਵੇ, ਅੱਲਾਹ ਪਾਕ ਸਾਨੂੰ ਵੀ ਹਿੰਮਤ ਦੇਵੇ ਤੇ ਸਾਡੀ ਵਸਾਦਤ ਨਾਲ ਤੁਹਾਨੂੰ ਵੀ ਹਿੰਮਤ ਦੇਵੇ। ਅੱਜ ਦੀ ਇਸ ਵੀਡੀਓ ਦਾ ਇਖਤਤਾਮ ਕਰਨੇ ਆ। ਰੱਬ ਰਾਖਾ। ਅੱਲਾਹ ਹਾਫਿਜ਼।